ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਅਪ੍ਰੈਲ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਜ਼ਬੂਰ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਹੈ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਹੈ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਡੇਰੇ ਦੇ ਕੋਲ ਨਾ ਅਪੜੇਗੀ। ਜਵਾਬੀ ਪੜ੍ਹਾਈ। ਜ਼ਬੂਰ: ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਹਿਫਾਜ਼ਤ ਕਰਨ, ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਇੰਜ ਨਾ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਤੂੰ ਸ਼ੇਰ ਬੱਬਰ ਤੇ ਅੱਫੀ ਨੂੰ ਫੇਵੇਂਗਾ, ਤੂੰ ਜਵਾਨ ਸ਼ੇਰ ਤੇ ਅਜਦਹ ਨੂੰ ਪਾਮਾਲ ਕਰੇਂਗਾ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਹੈ, ਇਸ ਲਈ ਮੈਂ ਉਹਨੂੰ ਛੁਡਾਵਾਂਗਾ। ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਹੈ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਤੇ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਆਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਵੀ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚਪਾਇਆਂ ਤੇ ਸਾਰੀ ਧਰਤੀ ਦੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਤੇ ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਟੁਰਦੇ ਫਿਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਜ਼ਬੂਰ: ਰੱਬ ਸਾਨੂੰ ਛੁਡਾਉਣ ਵਾਲਾ ਰੱਬ ਏ ਤੇ ਮੌਤ ਤੋਂ ਬਚਣ ਦੀਆਂ ਰਾਹਾਂ ਵੀ ਖੁਦਾਵੰਦ ਰੱਬ ਦੀਆਂ ਨੇ। ਯੂਹੰਨਾ: ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫੇਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਤੇ ਫਕੀ ਤੇ ਫਰੀਸੀ ਇੱਕ ਬੁੱਢੀ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਫੜੀ ਗਈ ਸੀ ਤੇ ਉਹਨੂੰ ਵਿਚਕਾਏ ਖੜਾ ਕਰਕੇ ਯਿਸੂ ਨੂੰ ਆਖਿਆ, ਐ ਉਸਤਾਦ, ਇਹ ਬੁੱਢੀ ਐਨ ਫੇਲ ਵੇਲੇ ਫੜੀ ਗਈ ਏ। ਤੌਰਾਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਭਈ ਅਜਿਹੀ ਬੁੱਢੀ ਨੂੰ ਸੰਸਾਰ ਕਰੋ, ਤੇ ਤੂੰ ਇਸ ਬੁੱਢੀ ਦੇ ਬਾਰੇ ਕੀ ਆਖਦਾ ਹੈ? ਉਹਨਾਂ ਨੇ ਉਹਨੂੰ ਅਜ਼ਮਾਉਣ ਲਈ ਇਹ ਆਖਿਆ ਤਾਂ ਜੋ ਉਹਦੇ ਉੱਤੇ ਕੋਈ ਇਲਜ਼ਾਮ ਲਾਉਣ ਦਾ ਬਹਾਨਾ ਕੱਢਣ। ਪਰ ਯਿਸੂ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਜਦੋਂ ਉਹ ਉਹਦੇ ਨਾਲ ਸਵਾਲ ਕਰਦੇ ਹੀ ਰਹੇ ਤੇ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ ਭਈ ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਵੇ ਉਹ ਹੀ ਇਹਨੂੰ ਪਹਿਲਾ ਪੱਥਰ ਮਾਰੇ। ਤੇ ਫਿਰ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਉਹ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੀਕਰ ਇੱਕ ਇੱਕ ਕਰਕੇ ਨਿਕਲ ਗਏ ਤੇ ਯਿਸੂ ਇਕੱਲਾ ਹੀ ਰਹਿ ਗਿਆ ਤੇ ਬੁੱਢੀ ਉੱਥੇ ਹੀ ਵਿਚਕਾਏ ਖੜੀ ਰਹੀ। ਯਿਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਐ ਔਰਤ, ਇਹ ਲੋਕ ਕਿੱਥੇ ਗਏ? ਕੀ ਕਿਸੇ ਨੇ ਤੇਰੇ ਉੱਤੇ ਹੁਕਮ ਨਹੀਂ ਲਾਇਆ? ਉਹਨੇ ਆਖਿਆ, ਐ ਰੱਬਾ, ਕਿਸੇ ਨੇ ਨਹੀਂ ਲਾਇਆ। ਯਿਸੂ ਨੇ ਆਖਿਆ, ਮੈਂ ਵੀ ਤੇਰੇ ਉੱਤੇ ਕੋਈ ਹੁਕਮ ਨਹੀਂ ਲਾਉਂਦਾ। ਜਾ, ਫੇਰ ਪਾਪ ਨਾ ਕਰੀਂ। ਰੋਮੀਓ: ਇਸ ਲਈ ਪਾਪ ਤੁਹਾਡੇ ਫਾਨੀ ਬਦਨ ਵਿੱਚ ਬਾਦਸ਼ਾਹੀ ਨਾ ਕਰੇ ਭਈ ਤੁਸੀਂ ਉਹਦੀਆਂ ਖਾਹਿਸ਼ਾਂ ਦੇ ਤਾਬੇ ਰਹੋ। ਤੇ ਆਪਣੇ ਅਜ਼ਾ ਨਾਰਾਜ਼ਗੀ ਦੇ ਅਜ਼ਾ ਹੋਣ ਲਈ ਪਾਪ ਦੇ ਹਵਾਲੇ ਨਾ ਕਰਿਆ ਕਰੋ, ਬਲਕਿ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜਿਉਂਦੇ ਜਾਣ ਕੇ ਰੱਬ ਦੇ ਹਵਾਲੇ ਕਰੋ ਤੇ ਆਪਣੇ ਅਜ਼ਾ ਰਾਸਤੀ ਦੇ ਹਥਿਆਰ ਹੋਣ ਲਈ ਰੱਬ ਦੇ ਹਵਾਲੇ ਕਰੋ। ਇਸ ਲਈ ਵੀ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇਗਾ
ਕਿਉਂ ਜੇ ਤੁਸੀਂ ਸ਼ਰੀਅਤ ਦੇ ਹੇਠਾਂ ਨਹੀਂ ਬਲਕਿ ਫਜ਼ਲ ਦੇ ਹੇਠਾਂ ਹੋ। ਕਿਉਂ ਜੇ ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਰੱਬ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਹੈ। ਯੋਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੌਖ, ਜਿਹਦਾ ਤਰਜਮਾ ਘੱਲਿਆ ਹੋਇਆ ਏ, ਤੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਮੱਤੀ। ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਇਹ ਨਾ ਸਮਝੋ ਭਈ ਮੈਂ ਤੌਰਾਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮੁਕਾਉਣ ਆਇਆ ਵਾਂ। ਮੁਕਾਉਣ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ। ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦ ਤੀਕਰ ਅਸਮਾਨ ਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰਾਤ ਵਿੱਚੋਂ ਬਿਲਕੁਲ ਨਾ ਟਲੇਗਾ, ਜਦ ਤੀਕਰ ਸਭ ਕੁਝ ਪੂਰਾ ਨਾ ਹੋ ਜਾਵੇ। ਅਮਾਲ। ਤੇ ਰਸੂਲ ਬੜੀ ਕੁਦਰਤ ਨਾਲ ਖੁਦਾਵੰਦ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਰਹੇ, ਤੇ ਉਹਨਾਂ ਸਾਰਿਆਂ ਉੱਤੇ ਬੜਾ ਫਜ਼ਲ ਸੀ। ਅਮਾਲ। ਤੇ ਰਸੂਲਾਂ ਦੇ ਹੱਥਾਂ ਵਿੱਚੋਂ ਬਹੁਤ ਸਾਰੇ ਨਿਸ਼ਾਨ ਤੇ ਅਜੀਬ ਕੰਮ ਲੋਕਾਂ ਵਿੱਚ ਜ਼ਾਹਿਰ ਹੁੰਦੇ ਸੀ, ਤੇ ਉਹ ਸਾਰੇ ਇੱਕ ਦਿਲ ਹੋ ਕੇ ਸੁਲੇਮਾਨ ਦੇ ਬਰਾਂਡੇ ਵਿੱਚ ਇਕੱਠੇ ਹੁੰਦੇ ਸੀ, ਤੇ ਈਮਾਨ ਲਿਆਉਣ ਵਾਲੇ ਮਰਦ ਤੇ ਔਰਤਾਂ ਖੁਦਾਵੰਦ ਦੀ ਕਲੀਸਿਆ ਵਿੱਚ ਹੋਰ ਵੀ ਕਸਰਤ ਨਾਲ ਆ ਮਿਲੇ। ਇੱਥੇ ਤੀਕਰ ਭਈ ਲੋਕ ਬਿਮਾਰਾਂ ਨੂੰ ਸੜਕਾਂ ਉੱਤੇ ਲਿਆ ਕੇ ਤੇ ਖਟੋਲਿਆਂ ਉੱਤੇ ਲੰਮੇ ਪਾ ਦਿੰਦੇ ਸੀ, ਤਾਂ ਜੋ ਜਦੋਂ ਪਤਰਸ ਆਏ ਤੇ ਉਹਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਇੱਕ ਉੱਤੇ ਪੈ ਜਾਵੇ। ਤੇ ਯਰੂਸ਼ਲਮ ਦੇ ਚਾਰੋਂ ਪਾਸੇ ਦੇ ਸ਼ਹਿਰਾਂ ਤੋਂ ਲੋਕ ਬਿਮਾਰਾਂ ਤੇ ਨਾਪਾਕ ਰੂਹਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ, ਜਿਹੜੇ ਕਸਰਤ ਨਾਲ ਇਕੱਠੇ ਹੁੰਦੇ ਸੀ, ਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸੀ। ਅਮਾਲ। ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ, ਤੇ ਪੌਲੁਸ ਨੇ ਦੂਜੇ ਦਿਨ ਟੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ, ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨਾ ਵਿੱਚ ਅਸੀਂ ਇਕੱਠੇ ਹੋਏ ਸੀ, ਉਹਦੇ ਵਿੱਚ ਬਹੁਤ ਸਾਰੇ ਦੀਵੇ ਬਲ ਰਹੇ ਸੀ। ਯੂਤੁਖਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਾ ਸੀ। ਉਹਦੇ ਉੱਤੇ ਨੀਂਦਰ ਦਾ ਬਹੁਤ ਗਲਬਾ ਸੀ, ਤੇ ਜਦ ਪੌਲੁਸ ਬਹੁਤ ਚਿਰ ਤੀਕਰ ਗੱਲਾਂ ਕਰਦਾ ਰਿਹਾ, ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਪਿਆ, ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉੱਤਰ ਕੇ ਉਹਦੇ ਨਾਲ ਚਿੰਬੜ ਗਿਆ, ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ ਏ। ਫਿਰ ਉੱਤੇ ਜਾ ਕੇ ਰੋਟੀ ਤੋੜੀ, ਤੇ ਖਾ ਕੇ ਇੰਨਾ ਚਿਰ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਭਈ ਸਵੇਰ ਹੋ ਗਈ। ਫਿਰ ਉਹ ਟੁਰ ਗਿਆ, ਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ, ਤੇ ਉਹਨਾਂ ਦੀ ਬੜੀ ਖਾਤਰ ਜਮਾ ਹੋਈ। ਅਮਾਲ। ਜਦ ਕਿ ਰੱਬ ਮੁਰਦਿਆਂ ਨੂੰ ਜਵਾਉਂਦਾ ਏ, ਤੇ ਇਹ ਗੱਲ ਤੁਹਾਡੇ ਨੇੜੇ ਗੈਰ ਮੁਅਤਬਰ ਕਿਉਂ ਸਮਝੀ ਜਾਂਦੀ ਏ? ਲੂਕਾ। ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਏ, ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜੋ ਕੁਝ ਬਣਿਆ ਹੈ ਰੱਬ ਨੇ ਬਣਾਇਆ ਹੈ, ਤੇ ਸਭ ਕੁਝ ਚੰਗਾ ਹੈ। ਉਹ ਆਪਣੀ ਲਾਫਾਨੀ ਖੁਦ ਸਾਖਤਗੀ ਤੇ ਲਾਫਾਨੀ ਸਿਆਣ ਦਾ ਅਜਰ ਕਿੱਦਾਂ ਹੋ ਸਕਦਾ ਹੈ, ਜਦ ਕਿ ਰੂਹਾਨੀ ਤਖਲੀਕ ਇਹਦਾ ਸ਼ਾਖਸਾਨਾ ਸੀ। ਹਰ ਚੰਗੀ ਤੇ ਤਾਰੀਫ ਵਾਲੀ ਸ਼ੈ ਰੱਬ ਨੇ ਬਣਾਈ, ਜਿਹੜੀ ਵੀ ਫਾਲਤੂ ਤੇ ਨੁਕਸਾਨ ਵਾਲੀ ਸ਼ੈ ਹੈ, ਉਹ ਉਹਨੇ ਨਹੀਂ ਬਣਾਈ। ਇਸ ਲਈ ਉਹ ਗੈਰ ਅਸਲੀ ਹੈ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਵੀ ਜੋ ਕੁਝ ਉਹਨੇ ਬਣਾਇਆ ਸੀ, ਉਹਦੇ ਉੱਤੇ ਨਜ਼ਰ ਕੀਤੀ ਤੇ ਵੇਖਿਆ ਵੀ ਚੰਗਾ ਹੈ। ਦੂਜੀ ਸੂਰਤ ਵਿੱਚ ਜਿਸਮਾਨੀ ਹਿੱਸਾ ਇਹ ਵਾਜ਼ਿਆ ਕਰਦੀਆਂ ਨੇ
ਜੇ ਅਸੀਂ ਗਲਤੀ ਦੀ ਤਾਰੀਖ ਵੱਲ ਸੱਚਾਈ ਦੇ ਰਿਕਾਰਡ ਵਾਂਗਰ ਧਿਆਨ ਕਰਦੇ ਹਾਂ, ਤੇ ਪਾਪ ਤੇ ਬਿਮਾਰੀ ਦਾ ਰੂਹਾਨੀ ਰਿਕਾਰਡ ਮਾਦੀ ਹਿੱਸਾਂ ਦੇ ਝੂਠੇ ਨਤੀਜੇ ਦੀ ਹਮਾਇਤ ਕਰਦਾ ਹੈ। ਪਾਪ, ਬਿਮਾਰੀ ਤੇ ਮੌਤ ਨੂੰ ਅਸਲੀਅਤ ਤੋਂ ਖਾਲੀ ਸਮਝਿਆ ਜਾਣਾ ਚਾਹੀਦਾ ਹੈ, ਭਈ ਉਹ ਚੰਗਿਆਈ ਯਾਨੀ ਰੱਬ ਤੋਂ ਖਾਲੀ ਨੇ। ਬਿਮਾਰੀ, ਪਾਪ ਤੇ ਮੌਤ ਗੈਰ ਹਮਾਹੰਗ ਹੁੰਦਿਆਂ ਹੋਏ ਰੱਬ ਤੋਂ ਜਨਮੇ ਨਹੀਂ ਹੋ ਸਕਦੇ, ਨਾ ਉਹਦੀ ਹਕੂਮਤ ਨਾਲ ਤਾਲੁਕ ਰੱਖ ਸਕਦੇ ਨੇ। ਉਹਦੇ ਕਾਨੂੰਨ ਠੀਕ ਸਮਝੇ ਜਾਂਦੇ ਹੋਏ ਉਹਨਾਂ ਨੂੰ ਤਬਾਹ ਕਰਦੇ ਨੇ। ਯਿਸੂ ਨੇ ਇਹਨਾਂ ਬਿਆਨਾਂ ਦੇ ਸਬੂਤ ਫਰਾਹਮ ਕੀਤੇ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ, ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ। ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਬਈ ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬੇਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਬਿਮਾਰੀ ਤੇ ਮੌਤ ਨੂੰ ਘੱਲਣ ਦੀ ਬਜਾਏ ਰੱਬ ਇਹਨਾਂ ਨੂੰ ਬਰਬਾਦ ਕਰਦਾ ਏ ਤੇ ਮਾਮੂਲੀ ਲਾਫਾਨੀਤ ਲਿਆਉਂਦਾ ਏ। ਕਾਦਰ ਮੁਤਲਕ ਤੇ ਲਾਮਹਿਦੂਦ ਸਿਆਣ ਨੇ ਸਭ ਕੁਝ ਬਣਾਇਆ ਤੇ ਉਹ ਸਾਰਿਆਂ ਨੂੰ ਸ਼ਾਮਲ ਕਰਦਾ ਏ। ਇਹ ਸਿਆਣ ਗਲਤੀਆਂ ਨਹੀਂ ਕਰਦੀ ਤੇ ਬਾਅਦ ਵਿੱਚ ਉਹਨਾਂ ਦੀ ਇਸਲਾਹ ਨਹੀਂ ਕਰਦੀ। ਰੱਬ ਇਨਸਾਨ ਦੇ ਪਾਪ ਕਰਨ, ਬਿਮਾਰ ਹੋਣ ਜਾਂ ਮਰਨ ਦਾ ਸਬਬ ਨਹੀਂ ਬਣਦਾ। ਜਦ ਰੱਬ ਮੁਕੰਮਲ ਤੇ ਅਬਦੀ ਤੌਰ ਤੇ ਉਹਦਾ ਏ ਤੇ ਇਹ ਨਾਮੁਮਕਿਨ ਏ ਭਈ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਏ। ਇਹ ਖਿਆਲ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਭਈ ਨਾਮ ਨਿਹਾਦ ਖੁਸ਼ੀਆਂ ਤੇ ਪੀੜ, ਮਾਦੇ ਦੀ ਪੈਦਾਇਸ਼, ਪਾਪ, ਬਿਮਾਰੀ ਤੇ ਮੌਤ ਅਸਲੀ ਨੇ, ਇੱਕ ਫਾਨੀ ਯਕੀਨ ਏ ਤੇ ਇਹ ਹੀ ਉਹ ਅਕੀਦਾ ਏ ਜਿਹੜਾ ਗਵਾਚ ਜਾਵੇਗਾ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇਥੋਂ ਤਿਕਰ ਭਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਭਈ ਐਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਮਾਦੇ ਦੇ ਕਾਨੂੰਨਾਂ ਦੀ। ਬਦੀ ਉੱਚੀ ਨਹੀਂ ਏ, ਚੰਗਿਆਈ ਲਾਚਾਰ ਨਹੀਂ ਏ, ਨਾ ਹੀ ਮਾਦੇ ਦੇ ਨਾਂ ਦੇ ਹੀ ਕਾਨੂੰਨ ਪਹਿਲੇ ਤੇ ਰੂਹ ਦੇ ਕਾਨੂੰਨ ਦੂਜੇ ਨੰਬਰ ਉੱਤੇ ਨੇ। ਇਸ ਸਬਕ ਤੋਂ ਬਗੈਰ ਅਸੀਂ ਕਾਮਲ ਪਿਓ ਜਾਂ ਇਨਸਾਨ ਦੇ ਇਲਾਹੀ ਅਸੂਲ ਤੋਂ ਆਪਣੀ ਨਜ਼ਰ ਹਟਾ ਲੈਂਦੇ ਹਾਂ। ਯਿਸੂ ਨੇ ਕਦੀ ਕਿਸੇ ਬਿਮਾਰੀ ਦੇ ਮੁਤਲਕ ਬਤੌਰ ਖਤਰਨਾਕ ਜਾਂ ਸ਼ਿਫਾ ਦੇਣ ਵਿੱਚ ਮੁਸ਼ਕਲ ਕਰਾਰ ਨਹੀਂ ਦਿੱਤਾ। ਜਦੋਂ ਉਹਦੇ ਤਾਲਬ ਇਲਮ ਉਹਦੇ ਕੋਲ ਇੱਕ ਮਾਮਲਾ ਲੈ ਕੇ ਆਏ ਜਿਹਨੂੰ ਸ਼ਿਫਾ ਦੇਣ ਵਿੱਚ ਉਹ ਨਾਕਾਮ ਰਹੇ ਸੀ, ਤੇ ਉਹਨੇ ਉਹਨਾਂ ਨੂੰ ਆਖਿਆ, ਇਹ ਬੇਇਤਕਾਦ ਪੀੜ੍ਹੀ, ਇਸ ਗੱਲ ਦੀ ਤਕਲੀਦ ਕਰਦਿਆਂ ਹੋਇਆਂ ਭਈ ਸ਼ਿਫਾ ਦੇਣ ਦੀ ਮਤਲੂਬਾ ਤਾਕਤ ਸਿਆਣ ਵਿੱਚ ਸੀ। ਉਹਨੇ ਕਿਸੇ ਦਵਾ ਦਾ ਨੁਸਖਾ ਤਜਵੀਜ਼ ਨਹੀਂ ਕੀਤਾ, ਮਾਦੀ ਕਾਨੂੰਨਾਂ ਦੀ ਫਰਮਾਬਰਦਾਰੀ ਦੀ ਹੌਸਲਾ ਅਫਜ਼ਾਈ ਨਹੀਂ ਕੀਤੀ, ਬਲਕਿ ਇਹਨਾਂ ਦੇ ਬਰਾਹ ਰਾਸਤ ਨਾਫਰਮਾਨੀ ਵਿੱਚ ਕੰਮ ਕੀਤੇ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਿਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਈਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਆਪਣੇ ਆਪ ਨੂੰ ਪਾਪ ਤੋਂ ਵੱਡਾ ਬਣਾ ਕੇ ਰੱਖਣਾ ਅਸਲੀ ਸਿਆਣ ਹੈ, ਕਿਉਂ ਜੇ ਰੱਬ ਨੇ ਤੁਹਾਨੂੰ ਇਹਦੇ ਤੋਂ ਵੱਡਾ ਹੀ ਬਣਾਇਆ ਹੈ ਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦਾ ਹੈ। ਪਾਪ ਤੋਂ ਡਰਨਾ, ਮੁਹੱਬਤ ਨੂੰ, ਰੱਬ ਦੇ ਨਾਲ ਇਨਸਾਨ ਦੇ ਤਾਲੁਕ ਵਿੱਚ ਇਲਾਹੀ ਸਾਇੰਸ ਦੀ ਹਸਤੀ ਨੂੰ ਗਲਤ ਸਮਝਣਾ ਹੈ, ਯਾਨੀ ਉਹਦੀ ਹੁਕਮਰਾਨੀ ਉੱਤੇ ਸ਼ੱਕ ਕਰਨਾ ਤੇ ਉਹਦੀ ਕਾਦਰ ਮੁਤਲਿਕ ਹਫਾਜ਼ਤ ਉੱਤੇ ਘੱਟ ਭਰੋਸਾ ਰੱਖਣਾ ਹੈ। ਆਪਣੇ ਆਪ ਨੂੰ ਬਿਮਾਰੀ ਤੇ ਮੌਤ ਤੋਂ ਵੱਡਾ ਬਣਾ ਕੇ ਰੱਖਣਾ
ਇਹਦੇ ਬਰਾਬਰ ਸਿਆਣ ਤੇ ਇਲਾਹੀ ਸਾਇੰਸ ਦੇ ਐਨ ਮੁਤਾਬਕ ਹੈ। ਜਦ ਤੁਸੀਂ ਰੱਬ ਨੂੰ ਤੇ ਇਹ ਸਮਝਣ ਵਿੱਚ ਬਿਲਕੁਲ ਗਲਤ ਹੁੰਦੇ ਹੋ ਭਈ ਇਹ ਉਹਦੀ ਤਖਲੀਕ ਦਾ ਹਿੱਸਾ ਨੇ, ਤੇ ਇਹਨਾਂ ਤੋਂ ਡਰਨਾ ਨਾਮੁਮਕਿਨ ਹੋ ਜਾਂਦਾ ਹੈ। ਸਾਡੇ ਮਾਲਕ ਨੇ ਬਦਰੂਆਂ ਬੁਰਾਈਆਂ ਨੂੰ ਕੱਢਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ। ਇਹ ਉਹਦੇ ਪੈਰੋਕਾਰਾਂ ਦੇ ਬਾਰੇ ਵਿੱਚ ਵੀ ਆਖਿਆ ਜਾਣਾ ਚਾਹੀਦਾ ਹੈ ਭਈ ਉਹਨਾਂ ਨੇ ਆਪਣੇ ਆਪ ਵਿੱਚੋਂ ਤੇ ਦੂਜਿਆਂ ਵਿੱਚੋਂ ਖੌਫ ਤੇ ਬੁਰਾਈ ਨੂੰ ਕੱਢ ਦਿੱਤਾ ਤੇ ਬਿਮਾਰੀ ਨੂੰ ਸ਼ਿਫਾ ਦਿੱਤੀ। ਜਦੋਂ ਵੀ ਇਨਸਾਨ ਉੱਤੇ ਰੱਬ ਦੀ ਹੁਕਮਰਾਨੀ ਹੁੰਦੀ ਏ, ਰੱਬ ਬਿਮਾਰ ਨੂੰ ਇਨਸਾਨ ਦੇ ਰਾਹੀਂ ਸ਼ਿਫਾ ਦੇਵੇਗਾ। ਸੱਚਾਈ ਗਲਤੀ ਨੂੰ ਹੁਣ ਵੀ ਇਹਨੇ ਯਕੀਨ ਦੇ ਨਾਲ ਬਾਹਰ ਕੱਢ ਦਿੰਦੀ ਏ, ਜਿੱਦਾਂ ਉਹਨੇ 19 ਸਦੀਆਂ ਪਹਿਲੇ ਕੀਤਾ ਸੀ। ਜੇ ਬਿਮਾਰੀ ਸੱਚ ਏ ਜਾਂ ਸੱਚਾਈ ਦਾ ਖਿਆਲ ਏ ਤੇ ਤੁਸੀਂ ਬਿਮਾਰੀ ਨੂੰ ਬਰਬਾਦ ਨਹੀਂ ਕਰ ਸਕਦੇ, ਤੇ ਇਹਦੀ ਕੋਸ਼ਿਸ਼ ਕਰਨਾ ਵੀ ਮਜ਼ਹੀਕਾ ਖੇਜ਼ ਹੋਵੇਗਾ। ਤੇ ਫਿਰ ਬਿਮਾਰੀ ਤੇ ਗਲਤੀ ਦੀ ਦਰਜਾਬੰਦੀ ਕਰੋ, ਜਿਵੇਂ ਸਾਡੇ ਮਾਲਕ ਨੇ ਕੀਤਾ ਜਦੋਂ ਉਹਨੇ ਇੱਕ ਬਿਮਾਰ ਦੇ ਬਾਰੇ ਆਖਿਆ ਜਿਹਨੂੰ ਅਬਲੀਸ ਨੇ ਬੰਨਿਆ ਹੋਇਆ ਸੀ। ਤੇ ਇਨਸਾਨੀ ਅਕੀਦੇ ਉੱਤੇ ਅਮਲ ਕਰਦਿਆਂ ਹੋਏ ਸੱਚਾਈ ਦੀ ਉਸ ਹਯਾਤੀ ਬਖਸ਼ ਤਾਕਤ ਵਿੱਚ ਗਲਤੀ ਲਈ ਇੱਕ ਆਲਾ ਜ਼ਹਿਰ ਮਾਰ ਲੱਭੋ, ਜਿਹੜੀ ਤਾਕਤ ਅਜਿਹੇ ਕੈਦੀਆਂ ਲਈ ਕੈਦ ਦਾ ਬੂਹਾ ਖੋਲ੍ਹਦੀ ਤੇ ਬਦਨੀ ਤੇ ਇਖਲਾਕੀ ਤੌਰ ਤੇ ਕੈਦ ਤੋਂ ਆਜ਼ਾਦ ਕਰਦੀ ਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ। ਸੋਚ ਨੂੰ ਵੱਡਾ ਕਰਨ ਲਈ ਕਿਸੇ ਪਾਪ ਜਾਂ ਬਿਮਾਰੀ ਦੇ ਦਾਅਵੇ ਨੂੰ ਬਰਦਾਸ਼ਤ ਨਾ ਕਰੋ। ਇੱਕ ਮਜ਼ਬੂਤ ਅਕੀਦੇ ਦੇ ਰਾਹੀਂ ਇਹਨੂੰ ਖਾਰਜ ਕਰੋ ਭਈ ਇਹ ਗੈਰ ਕਾਨੂੰਨੀ ਏ, ਕਿਉਂ ਜੇ ਤੁਸੀਂ ਜਾਣਦੇ ਹੋ ਭਈ ਰੱਬ ਬਿਮਾਰੀ ਦਾ ਮੁਸੰਨਫ ਨਹੀਂ ਏ, ਜਿਵੇਂ ਭਈ ਉਹ ਪਾਪ ਦਾ ਨਹੀਂ ਏ। ਤੁਹਾਡੇ ਕੋਲ ਪਾਪ ਜਾਂ ਬਿਮਾਰੀ ਵਿੱਚ ਕਿਸੇ ਇੱਕ ਦੀ ਲੋੜ ਦੀ ਹਮਾਇਤ ਲਈ ਉਹਦਾ ਕੋਈ ਕਾਨੂੰਨ ਨਹੀਂ ਏ, ਪਰ ਤੁਹਾਡੇ ਕੋਲ ਇਸ ਲੋੜ ਦਾ ਇਨਕਾਰ ਕਰਨ ਤੇ ਬਿਮਾਰ ਨੂੰ ਸ਼ਿਫਾ ਦੇਣ ਦਾ ਇਖਤਿਆਰ ਜ਼ਰੂਰ ਏ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ। ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਹੈ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।